ਹਾਂਜੀ ਤੁਸੀਂ ਦੇਖਦੇ ਪਏ ਹੋ ਸਾਡਾ YouTube ਚੈਨਲ ਪੰਜਾਬੀ ਬਬਲੂ ਵਲੌਗ ਤੇ ਅੱਜ ਅਸੀਂ ਕੁਝ ਬਚਪਨ ਦੀਆਂ ਯਾਦਾਂ ਯਾਦ ਕਰਾਂਗੇ। ਅਸੀਂ ਵੀ ਬਚਪਨ ਦੇ ਸਕਾਊਟ ਦੇ ਹਵਾਲੇ ਨਾਲ ਆਂਦੇ ਹੁੰਦੇ ਸੀ ਪਹਾੜੀ ਇਲਾਕੇ ਵਿੱਚ ਕਿ ਤੁਸੀਂ ਕਿਸ ਤਰ੍ਹਾਂ ਕਿ ਆਪਣੇ ਆਪ ਨੂੰ ਇੱਥੇ ਮੈਨੇਜ ਕਰ ਸਕਦੇ ਹੋ, ਇਹਦਾ ਕੀ ਮਕਸਦ ਹੈਗਾ। ਇਹ ਦੇਖ ਸਕਦੇ ਹੋ ਸਕਾਊਟ ਦੀ ਵਰਦੀ ਪਾ ਕੇ ਖੜੇ ਹੋਏ ਨੇ ਇਹ ਬੱਚੇ ਨੇ, ਦੇਖ ਸਕਦੇ ਹੋ ਇਹ ਮੁxtਲਫ ਇਲਾਕਿਆਂ ਤੋਂ ਆਏ ਹੋਏ ਨੇ, ਮੁxtਲਫ ਜ਼ਿਲ੍ਹਿਆਂ ਤੋਂ ਆਏ ਹੋਏ ਨੇ ਤੇ ਪਿੱਛੇ ਦਾ ਅਸੀਂ ਜਿਹੜਾ ਹੈ ਕੈਂਪ ਵੀ ਵਿਖਾਵਾਂਗੇ, ਸਾਰੀਆਂ ਚੀਜ਼ਾਂ ਵਿਖਾਵਾਂਗੇ ਕਿ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਇੱਥੇ ਆ ਕੇ ਮੈਨੇਜ ਕਰਦੇ ਨੇ ਇਸ ਮੁਸ਼ਕਿਲ ਹਾਲਾਤ ਦੇ ਵਿੱਚ। ਤੇ ਤੁਹਾਨੂੰ ਅਗਰ ਕਦੀ ਆਣਾ ਪਵੇ ਤੇ ਤੁਸੀਂ ਕਿਸ ਤਰ੍ਹਾਂ ਆ ਕੇ ਕੈਂਪਿੰਗ ਕਰਨਗੇ, ਉਹ ਖਾਣਾ ਬਣਾਉਣਗੇ ਉਹ ਤੇ ਬਾਕੀ ਜੋ ਵੀ ਇੱਥੇ ਕੰਮ ਹੁੰਦਾ ਹੈ ਉਹ ਕਰਨਗੇ ਉਹ। ਤੇ ਆਓ ਮੈਂ ਤੁਹਾਨੂੰ ਬੱਚੇ ਜਿਹੜੇ ਨੇ ਇਹਨੇ ਸਾਨੂੰ ਵੈਲਕਮ ਕੀਤਾ ਇੱਥੇ, ਮਾਸ਼ਾਅੱਲਾ ਆਪਣੀ ਵਰਦੀ ਜਿਹੜੀ ਇਹਨਾਂ ਨੇ ਸਕਾਊਟ ਦੇ ਹਵਾਲੇ ਨਾਲ ਮੁੰਤਖਬ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਤੇ ਉਸ ਹਵਾਲੇ ਨਾਲ ਹੀ ਇੱਥੇ ਇਹਨਾਂ ਨੇ ਵਰਦੀ ਵੀ ਪਾਈ ਹੋਈ ਹੈ। ਮਾਸ਼ਾਅੱਲਾ ਬੜੇ ਖੂਬਸੂਰਤ ਤੇ ਪਿਆਰੇ ਬੱਚੇ ਨੇ ਤੇ ਮਾਸ਼ਾਅੱਲਾ ਇੱਥੇ ਇਹਨਾਂ ਨੇ ਸਾਡਾ ਹੋਰ ਵੈਲਕਮ ਕੀਤਾ ਹੈਗਾ। ਵੇਖੋ ਤੇ ਸਵੇਰ ਇਹਨਾਂ ਨੇ ਆਪਣੀਆਂ ਸਫਾਈਆਂ ਜਿਹੜੀਆਂ ਨੇ ਉਹ ਕਰ ਲਈਆਂ ਨੇ ਬੜੇ ਬਿਹਤਰੀਨ ਤਰੀਕੇ ਨਾਲ, ਬੜੇ ਮੁਨੱਜ਼ਮ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਡੈਕੋਰੇਟਡ ਕੀਤੀਆਂ ਗਈਆਂ ਨੇ ਤੇ ਇਹ ਵੇਖ ਸਕਦੇ ਹੋ ਇਹਨਾਂ ਨੇ ਆਪਣੇ ਸ਼ੂਜ਼ ਰੱਖਣ ਵਾਸਤੇ ਖੁਦ ਜਿਹੜਾ ਇੰਤਜ਼ਾਮਾਤ ਕੀਤੇ ਹੋਏ ਨੇ ਤੇ ਬਾਕੀ ਸਾਰਾ ਕੈਂਪ ਜਿਹੜਾ ਨਾ ਬੜਾ ਮਾਸ਼ਾਅੱਲਾ ਖੂਬਸੂਰਤ ਹੈ। ਇਹ ਦੇਖ ਸਕਦੇ ਹੋ ਤੇ ਅਸੀਂ ਇਹਨਾਂ ਦੇ ਸਾਜ਼ਾ ਕਰਾਮ ਨਾਲ ਵੀ ਮਿਲਦੇ ਨੇ। अस्सलाम वालेकुम साहब। वालेकुम अस्सलाम रहमतुल्लाह। क्या हाल है? ठीक हो? खैरियत है अल्हम्दुलिल्लाह। अच्छा माशाअल्लाह। ਤੇ ਤੁਸੀਂ ਅਸੀਂ ਸਾਡਾ ਪੰਜਾਬੀ ਇੱਕ ਚੈਨਲ ਹੈਗਾ ਤੇ ਤੁਸੀਂ ਪੰਜਾਬੀ ਚ ਗੱਲ ਕਰੋ ਤਾਂ ਜ਼ਿਆਦਾ ਬਿਹਤਰ ਹੋਏਗਾ। ਮਿਹਰਬਾਨੀ। ਅੱਛਾ ਸਰ ਸਾਨੂੰ ਇਹ ਦੱਸੋ, ਇਸ ਤਰਫ ਆ ਜਾਓ, ਇਸ ਤਰਫ ਸਾਨੂੰ ਇਹ ਦੱਸੋ ਕਿ ਆਪ ਇਸ ਤਰਫ ਆ ਜਾਓ, ਇਸ ਤਰਫ ਆ ਜਾਓ। ਇਹ ਦੱਸੋ ਕਿ ਮਾਸ਼ਾਅੱਲਾ ਪਿੱਛੇ ਕੈਂਪ ਲੱਗੇ ਹੋਏ ਨੇ, ਖੂਬਸੂਰਤ ਡਿਜ਼ਾਈਨ ਕੀਤਾ ਹੋਇਆ ਤੁਸੀਂ ਸਾਰਾ ਕੁਝ ਤੇ ਬਹੁਤ ਅੱਛੇ ਤਰੀਕੇ ਨਾਲ ਸਫਾਈ ਵੀ ਹੈਗੀ ਕੈਂਪ ਨੇ। ਤੇ ਸਾਨੂੰ ਦੱਸੋ ਕਿ ਸਕਾਊਟ ਦੇ ਆਉਣ ਦਾ ਇਹਨਾਂ ਬੱਚਿਆਂ ਦਾ ਮਕਸਦ ਕੀ ਹੈਗਾ। बुनियादी तौर पर सॉरी आपने कहा पंजाबी में बोल जी जी जी। असल गल ये वे कि असी पंजाब लोग अज तो हज़ारों साल पहला अपनी इस मां धरती को दुनिया के सामने इस अंदाज में पेश कर रहे हैं कि साढ़े तो कोई अच्छा है ही कोई। ਜ਼ਬਰਦਸਤ ਮਾਸ਼ਾਅੱਲਾ। 1910 एक अंग्रेज़ ऐसी लॉर्ड माउंट बेडन उसने ये ਸਕੂਟ तहरीक शुरू की सी। उस ਸਕੂਟ तहरीक का मकसद ये वे कि असी लोगों की खिदमत करनी, माशाअल्लाह ज़बरदस्त। लोग मुश्किल ने तो आसानियां पैदा करनी, आसानियां ही तो उन्होंने खुशियां देनी, खुशियाँ देनी ज़बरदस्त माशाअल्लाह। तो जिस लोग खुशियां महसूस करते हैं उसे उन्हें ज़िंदगी आसान हो जाए। तो ज़िंदगी आसान हो जाए तो दुनिया की मुश्किलें जी खत्म हो जाए। ये ਸਕੂਟ का मकसद है। बच्चों को असी गौरमेंट हाई स्कूल सुखे कमेटी जिला हफजाबाद तो असी इतने पहुँचे हैं। अज साडा तीसरा दिन है। सही। हर रोज़ बच्चों ने खुद अपनी मदद आपके तहत गैजेट तैयार करने होंगे ने। गैजेट का मकसद ये होंदा है कि अगर असी किसी सफ़र फंस गए तो मुश्किल का शिकार हो गए तो खुद सानू अपनी जिंदगी में सरवाइव करना, सानू जिंदगी की बका से सानू ये चीज़ां जिहड़ियां ने ना वो तैयार करनियां। ठीक है। अगर एक बच्चा है, दो बच्चे ने, एक बंदा है, दो बंदे ने अपनी जिंदगी के मुश्किल वो अपनी जिंदगी गुजार सकन अच्छे तरीके नाल, जंगल भी नहीं तो अच्छे तरीके नाल अपने वो दिन जिहड़ा नु गुजार सकन। ਜ਼ਬਰਦਸਤ। ਆਓ ਸਾਡਾ ਅਗਰ ਕੈਮਰਾਮੈਨ ਤੁਸੀਂ ਨਾਲ ਅਗਰ ਚੱਲੋ ਤੇ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਇੱਥੇ ਇਹਨਾਂ ਨੇ ਆ ਦੇਖੋ ਸਾਰਾ ਚਾਰ ਬੱਚੇ ਖੜੇ ਨੇ ਇਸ ਸਾਈਡ ਤੇ। ਠੀਕ ਹੈ, ਅਗਰ ਮੇਰਾ ਕੈਮਰਾਮੈਨ ਦਿਖਾ ਸਕੇ ਰੈਡੀ ਹੋ ਕੇ ਤੇ ਇਸ ਸਾਈਡ ਤੇ ਜਿਹੜਾ ਮਾਸ਼ਾਅੱਲਾ ਬੜੀ ਬਿਹਤਰੀਨ ਤਰੀਕੇ ਨਾਲ ਮੇਰੇ ਲੈਫਟ ਤੇ ਰਾਈਟ ਜਿਹੜਾ ਹੈ ਨਾ, ਰਾਈਟ ਲੈਫਟ ਦੋਨੇ ਤਰਫ ਤੇ ਬੜੀ ਬਿਹਤਰੀਨ ਤਰੀਕੇ ਨਾਲ ਜਿਹੜੀ ਇਹਨਾਂ ਨੇ ਸਫਾਈ ਕੀਤੀ ਹੋਈ ਹੈ। ਤੇ ਅਗਰ ਤੁਸੀਂ ਕੈਂਪਰ ਦੀ ਵੀ ਹਾਲਤ ਮੈਂ ਤੁਹਾਨੂੰ ਦਿਖਾਵਾਂ ਇੱਥੇ ਇਸ ਟਾਈਮ ਤੇ ਮਾਸ਼ਾਅੱਲਾ ਇਹ ਦੇਖੋ ਇਹਨਾਂ ਨੇ ਸਫਾਈ ਸੁਥਰਾਈ ਕਰਕੇ ਸਮਾਨ ਇੱਕ ਸਾਈਡ ਤੇ ਲੈ ਕੇ ਬੜੇ ਬਿਹਤਰੀਨ ਤਰੀਕੇ ਨਾਲ ਜਿਹੜਾ ਨਾ ਇਹਨੂੰ ਸਫਾਈ ਕਰਕੇ ਸਮਾਨ ਇੱਕ ਸਾਈਡ ਤੇ ਕਰਕੇ ਸਾਰਾ ਦਿਨ ਜਿਹੜਾ ਸਕਾਊਟ ਵਾਸਤੇ ਨਿਕਲ ਜਾਂਦੇ ਨੇ ਬਾਹਰ ਤੇ ਉੱਥੇ ਜਾ ਕੇ ਮੁxtਲਫ ਕੈਟਾਗਰੀਆਂ ਦੇ ਲਿਹਾਜ਼ ਨਾਲ ਆਪਣਾ ਕੰਮ ਕਰਦੇ ਰਹਿੰਦੇ ਨੇ। ਤੇ ਕੈਂਪ ਜਿਹੜਾ ਹੈ ਇਸ ਸ਼ੇਪ ਦੇ ਵਿੱਚ ਹੀ ਲੱਗਦਾ ਹੈ ਤਾਂ ਕਿ ਬਾਰਿਸ਼ ਜਦੋਂ ਹੋਵੇ, ਬਾਰਿਸ਼ ਦਾ ਪਾਣੀ ਜਿਹੜਾ ਨੀਚੇ ਚਲਾ ਜਾਵੇ ਤੇ ਕੈਂਪ ਤੁਹਾਡਾ ਮਜ਼ਬੂਤ ਹੋਣਾ ਚਾਹੀਦਾ ਹੈ, ਇੱਕ ਦੋ ਲੇਅਰ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਆਂधी ਹੋ, ਜ਼ਲਜ਼ਲਾ ਹੋ, ਤੂਫਾਨ ਹੋਵੇ ਤੇ ਉਹਦੇ ਵਿੱਚ ਵੀ ਤੁਹਾਡਾ ਕੈਂਪ ਜਿਹੜਾ ਉੱਡੇ ਨਾ, ਬਿਖਰੇ ਨਾ, ਮਜ਼ਬੂਤ ਰਵੇ। ਤੇ ਤੁਸੀਂ ਵੀ ਅਗਰ ਪਹਾੜੀ ਇਲਾਕਿਆਂ ਜਾ ਕੇ ਕੈਂਪਿੰਗ ਕਰਨਾ ਚਾਹੁੰਦੇ ਹੋ ਤੇ ਤੁਸੀਂ ਵੀ ਸਕਾਊਟ ਦੇ ਨਾਲ ਆ ਕੇ ਇਹਨਾਂ ਦੀ ਹੈਲਪ ਲੈ ਸਕਦੇ ਹੋ, ਸ਼ਮੂਲੀਅਤ ਇਖਤਿਆਰ ਕਰ ਸਕਦੇ ਹੋ। ਇਹ ਕੋਈ ਵੀ ਨਾਗਹਾਨੀ ਆਫਾਤ ਹੋਣ ਤੇ ਉਹਦੇ ਵਿੱਚ ਵੀ ਜਿਹੜੀ ਸਕਾਊਟ ਜਿਹੜੀ ਹੈ ਨਾ ਉਹ ਹੈਲਪ ਕਰਦੀ ਹੈਗੀ ਆ।
ਤੇ ਮੈਂ ਕਹਿੰਦਾ ਕਿ ਇਹ ਜਿਹੜੇ ਮੈਟ੍ਰਿਕ ਵਾਲੇ ਬੱਚੇ ਨੇ ਇਹਨਾਂ ਵਾਸਤੇ ਇੱਕ ਬਹੁਤ ਅੱਛਾ ਇੱਕ ਮਰਹਲ ਹੈ ਕਿ ਇੱਥੇ ਆ ਕੇ ਆਪਣੇ ਘਰ ਤੋਂ ਦੂਰ ਉੱਥੇ ਨਰਮ ਤੇ ਗਰਮ ਬਿਸਤਰ ਤੋਂ ਉੱਠ ਕੇ ਇੱਥੇ ਆ ਕੇ ਥੋੜਾ ਜਿਹਾ ਉਹ ਤੋਂ ਡਿਫਰੈਂਟ ਤਾਂ ਹੁੰਦਾ ਹੈ ਕਿਉਂਕਿ ਇੱਥੇ ਖਾਣਾ ਖੁਦ ਬਣਾਉਣਾ, ਕੱਪੜੇ ਖੁਦ ਧੋਣਾ, ਸਵੇਰ ਉੱਠਣਾ ਤੇ ਸਾਰਾ ਦਿਨ ਸਕਾਊਟ ਦਾ ਕੰਮ ਕਰਨਾ ਥੋੜਾ ਮੁਸ਼ਕਲ ਹੁੰਦਾ ਹੈ ਤੇ ਮਾਸ਼ਾਅੱਲਾ ਬੜੇ ਚੰਗੇ ਤਰੀਕੇ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਇਹ ਸਾਰਾ ਕੰਮ ਕਰਦੇ ਨੇ। ਇਸੇ ਦੁਆ ਔਰ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ, ਸਾਨੂੰ ਦਿਓ ਇਜਾਜ਼ਤ। ਤੇ ਅਗਰ ਤੁਹਾਨੂੰ ਵੀ ਇਹ ਬਚਪਨ ਕੁਝ ਯਾਦ ਆਇਆ ਹੋਵੇ ਕੁਝ ਲੋਕਾਂ ਨੂੰ ਤੇ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਨੂੰ ਦਿਓ ਇਜਾਜ਼ਤ। ਇੱਧਰ ਆ ਜਾਓ। हमारा कैंप भी देखना है अभी। ਅੱਛਾ ਇਹ ਸਾਰੀ ਚੀਜ਼ਾਂ ਸਾਨੂੰ ਅਸੀਂ ਇਜਾਜ਼ਤ ਲੈਣ ਤੋਂ ਪਹਿਲੇ ਬੱਚਿਆਂ ਨਾਲ ਫਿਰ ਇੱਕ ਦਫਾ ਮੁਖਾਤਬ ਹੋਏ ਆ ਤੇ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।